ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਪਿਛਲੇ 2-3 ਦਿਨਾਂ ਤੋਂ ਤੁਹਾਡੇ ਨਾਲ ਸਾਂਝੀ ਕਰਦੇ ਆ ਰਹੇ ਹਾਂ ਵੀ ਟੈਕਸਸ ਦੇ ਗਵਰਨਰ ਨੇ ਨਵਾਂ ਇਮੀਗ੍ਰੇਸ਼ਨ ਲਾਅ ਜੋ ਆ ਉਹ ਸਾਈਨ ਕਰ ਦਿੱਤਾ SB4, ਜੋ ਕਿ ਮਾਰਚ ਦੇ ਵਿੱਚ ਇਫੈਕਟ ਹੋਊਗਾ, ਜਿਹਦੇ ਮੁਤਾਬਕ ਜੋ ਸਟੇਟ ਦੀ ਪੁਲਿਸ ਆ ਉਹ ਜੋ ਕੋਈ ਇਲੀਗਲੀ ਕ੍ਰਾਸ ਕਰਨ ਦੀ ਕੋਸ਼ਿਸ਼ ਕਰੂਗਾ ਟੈਕਸਸ ਸਟੇਟ ਦੇ ਵਿੱਚ, ਉਸ ਨੂੰ ਅਰੈਸਟ ਕਰ ਲਿਆ ਜਾਊਗਾ, ਉਸ ਨੂੰ ਜੇਲ੍ਹ ਵਿੱਚ ਪਾ ਦਿੱਤਾ ਜਾਊਗਾ ਜਾਂ ਉਸ ਨੂੰ ਡਿਪੋਰਟ ਕੀਤਾ ਜਾਊਗਾ। ਪਰ ਇਹ ਸਟੇਟ ਦੀ ਹੁਣ ਸਿੱਧੀ ਲੜਾਈ ਆ ਫੈਡਰਲ ਗਵਰਨਮੈਂਟ ਨਾਲ ਹੋਈ ਆ, ਜਦਕਿ ਇਮੀਗ੍ਰੇਸ਼ਨ ਦੇ ਜਿਹੜੇ ਲਾਜ਼ ਆ ਉਹ ਫੈਡਰਲ ਗਵਰਨਮੈਂਟ ਬਣਾਉਂਦੀ ਹੈਗੀ ਆ। ਸੋ ਇਹ ਕਹਿੰਦੇ ਇੱਕ ਤਰ੍ਹਾਂ ਨਾਲ ਐਕਸਟਰਾ ਆਰਡੀਨਰੀ ਅਟੈਂਪਟ ਹੈਗੀ ਆ ਸਟੇਟ ਆਫ ਟੈਕਸਸ ਦੇ ਗਵਰਨਰ ਗ੍ਰੈਗ ਐਬਟ ਹੋਣਾ ਵੱਲੋਂ। ਪਰ ਉਹ ਇਹ ਕਹਿ ਰਹੇ ਆ ਵੀ ਸੈਨੇਟ ਬਿੱਲ 4 ਦਾ ਇਹ ਮੇਨ ਮਕਸਦ ਇਹੀ ਆ ਵੀ ਜੋ ਇਲੀਗਲ ਐਂਟਰੀ ਬਹੁਤ ਜ਼ਿਆਦਾ ਹੋ ਰਹੀ ਆ ਉਸ ਨੂੰ ਰੋਕਣ ਦੇ ਲਈ। ਬਰਾਊਨਸਵਿਲ ਵਾਲਾ ਜੋ ਬਾਰਡਰ ਆ ਉੱਥੇ ਕੱਲ ਉਹਨਾਂ ਨੇ ਇਹ ਸਾਈਨ ਕੀਤਾ ਸੀ। ਕੱਲ ਆਪਾਂ ਵੀ ਖਬਰਾਂ ਦੇ ਵਿੱਚ ਤੁਹਾਡੇ ਨਾਲ ਇਹ ਸਾਂਝਾ ਕੀਤਾ ਸੀ। ਸੋ ਹੋ ਸਕਦਾ ਕਹਿੰਦੇ ਵੀ ਹੁਣ ਇਹਨਾਂ ਵੱਲ ਦੇਖ ਕੇ ਹੋਰ ਸਟੇਟਾਂ ਵੀ ਇਦਾਂ ਕਰਨ, ਮੇਬੀ ਉਹਨਾਂ ਚੋਂ ਐਰੀਜ਼ੋਨਾ, ਕੈਲੀਫੋਰਨੀਆ ਤਾਂ ਨਹੀਂ ਲੱਗਦਾ ਇਦਾਂ ਕਰੂਗੀ। ਸੋ ਡੈਮੋਕ੍ਰੈਟਿਕ ਲਾ ਮੇਕਰਸ, ਮੈਕਸੀਕਨ ਗਵਰਨਮੈਂਟ ਐਡਵੋਕੇਸੀ ਗਰੁੱਪ, ਜਿਨ੍ਹਾਂ 'ਚ ਅਮਰੀਕਨ ਸਿਵਲ ਲਿਬਰਟੀ ਯੂਨੀਅਨ ਵੀ ਆ, ਉਹਨਾਂ ਨੇ ਕਿਹਾ ਵੀ ਅਸੀਂ ਇਹ ਲਾ ਸੂਟ ਇਸ ਦੇ ਅਗੇਂਸਟ ਫਾਈਲ ਕਰਾਂਗੇ ਵੀ ਇਹ ਇੱਕ ਤਰ੍ਹਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਆ, ਰੇਸ਼ੀਅਲ ਪ੍ਰੋਫਾਈਲਿੰਗ ਹੈਗੀ ਆ ਵੀ ਜੇ ਕੋਈ ਆਪਣੇ ਰੰਗ ਵਰਗਾ ਸਾਡੇ ਵਰਗਾ ਕੋਈ ਦੇਖੂਗਾ ਤੇ ਉਹ ਕਹੂਗੇ ਵੀ ਨਹੀਂ ਇਹ ਤਾਂ ਹੋ ਸਕਦਾ ਇਲੀਗਲੀ ਹੋਵੇ, ਇਹਨੂੰ ਅਰੈਸਟ ਕੀਤਾ ਜਾਵੇ। ਨੈਸ਼ਨਲ ਗਾਰਡਸ ਕਹਿੰਦੇ ਆ ਵੀ ਅਸੀਂ ਉੱਥੇ ਬਾਰਡਰ ਦੇ ਉੱਤੇ ਲਾ ਦੇਵਾਂਗੇ। ਐਰੀਜ਼ੋਨਾ ਦੇ ਵਿੱਚ ਵੀ ਇੱਕ ਇਦਾਂ ਦਾ ਲਾ ਹੋਇਆ ਸੀ 2010 ਦੇ ਵਿੱਚ SB1070, ਉਸ ਨੂੰ ਜਿਹੜਾ ਆ ਓਵਰਟਰਨ ਕਰ ਦਿੱਤਾ ਗਿਆ ਸੀ। ਸਟੀਫਨ ਜੇ ਲੋਇਰ ਕਰਕੇ ਇੱਕ ਕਾਰਨਲ ਯੂਨੀਵਰਸਿਟੀ ਦੇ ਪ੍ਰੋਫੈਸਰ ਤੇ ਇਮੀਗ੍ਰੇਸ਼ਨ ਐਕਸਪਰਟ ਆ, ਉਹ ਕਹਿੰਦੇ ਵੀ SB4 ਅਨਪ੍ਰੈਸੀਡੈਂਟਡ ਹੈਗਾ ਆ। ਇਹ ਕਹਿੰਦੇ ਵੀ ਅੱਜ ਤੱਕ ਦੇ ਇਤਿਹਾਸ ਵਿੱਚ ਮੋਸਟ ਐਂਟੀ ਇਮੀਗ੍ਰੈਂਟ ਬਿੱਲ ਆ ਵੀ ਜੋ ਮੈਂ ਅਮਰੀਕਾ ਦੀ ਹਿਸਟਰੀ ਦੇ ਵਿੱਚ ਦੇਖਿਆ ਹੈਗਾ ਆ। SB4 ਦੇ ਮੁਤਾਬਕ ਜੇ ਕੋਈ ਟੈਕਸਸ ਦੇ ਵਿੱਚ ਇਲੀਗਲੀ ਮੈਕਸੀਕੋ ਤੋਂ ਐਂਟਰ ਹੋਊਗਾ ਤੇ ਉਸ ਨੂੰ 180 ਦਿਨਾਂ ਤੱਕ ਜੇਲ੍ਹ ਵਿੱਚ ਰੱਖਿਆ ਜਾ ਸਕਦਾ ਹੈ, $2000 ਫਾਈਨ ਹੋਊਗਾ। ਤੇ ਕਹਿੰਦੇ ਵੀ ਇਲੀਗਲ ਐਂਟਰੀ ਇਨਟੂ ਟੈਕਸਸ ਉਹ ਫੈਲਨੀ ਆਫੈਂਸ ਹੋਊਗਾ, ਜਿਹਦੇ ਨਾਲ 2, 10 ਜਾਂ 20 ਸਾਲਾਂ ਤੱਕ ਦੀ ਵੀ ਜਿਹੜੀ ਸਜ਼ਾ ਆ ਉਹ ਹੋ ਸਕਦੀ ਹੈਗੀ ਆ। ਦੂਜੇ ਪਾਸੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦਾ ਕਾਫੀ ਵਿਰੋਧ ਹੋਇਆ ਸੀ, ਜਿਹੜਾ ਉਹਨਾਂ ਨੇ ਸ਼ਬਦ ਵਰਤਿਆ ਸੀਗਾ ਇਮੀਗ੍ਰੈਂਟਸ ਦੇ ਲਈ। ਉਸ ਨੂੰ ਲੈ ਕੇ ਪ੍ਰੈਜ਼ੀਡੈਂਟ ਟਰੰਪ ਨੇ ਇੱਕ ਵਾਰੀ ਫਿਰ ਕਿਹਾ ਵੀ ਮੈਂ ਬਾਰਡਰ ਦੇ ਉੱਤੇ ਜਿਹੜੇ ਅਮਰੀਕਾ ਦੀਆਂ ਫੋਰਸਿਸ ਅਮਰੀਕਾ ਤੋਂ ਬਾਹਰ ਮੁਲਕਾਂ 'ਚ ਲੱਗੀਆਂ ਹੋਈਆਂ ਆ, ਜਿੱਦਾਂ ਮਿਡਲ ਈਸਟ ਦੇ ਵਿੱਚ, ਜਰਮਨ ਜਾਂ ਹੋਰ, ਉਹ ਸਾਰੀਆਂ ਬੁਲਾ ਕੇ ਬਾਰਡਰ ਦੇ ਉੱਤੇ ਲਾ ਦਊਗਾ। ਜੀ, ਇਹਦੇ ਵਿੱਚ ਜਿਹੜੇ ਐਡਵੋਕੇਟਸ ਆ ਉਹ ਇਹ ਦਾਅਵਾ ਕਰ ਰਹੇ ਆ ਵੀ ਕਹਿੰਦੇ ਵੀ ਇਸ ਬਿੱਲ ਆਉਣ ਦੇ ਨਾਲ, ਕਿਉਂਕਿ ਉਹ ਕਹਿੰਦੇ ਵੀ ਸ਼ੱਕ ਦੀ ਬਿਨਾਹ ਦੇ ਉੱਤੇ ਕੋਈ ਵੀ ਪੁਲਿਸ ਵਾਲਾ ਕਿਸੇ ਨੂੰ ਵੀ ਜਿਹੜਾ ਉਹ ਰੋਕ ਸਕਦਾ ਆ। ਟੈਕਸਸ ਦੇ ਵਿੱਚ ਮੈਕਸੀਕਨ ਮੂਲ ਦੇ ਹਿਸਪੈਨਿਕ ਲੋਕ ਬਹੁਤ ਜ਼ਿਆਦਾ ਰਹਿੰਦੇ ਆ। ਹੁਣ ਉਧਰਲੇ ਪਾਸੋਂ ਜਿਹੜੇ ਆ ਰਹੇ ਆ ਉਹਨਾਂ ਦੇ ਨਾਲ ਉਹ ਹੁਲੀਆ ਮਿਲਦਾ ਆ। ਉਸ ਆਧਾਰ ਦੇ ਉੱਤੇ ਜਿਹੜੇ ਉੱਥੇ ਰਹਿ ਰਹੇ ਲੋਕਾਂ ਨੂੰ ਤੰਗ ਪਰੇਸ਼ਾਨੀ ਹੋਊਗੀ ਜਾਂ ਕੀ ਹੋਊਗਾ, ਇਹ ਇੱਕ ਜਿਹੜੇ ਵੱਡੇ ਸਵਾਲ ਆ ਜਿਨ੍ਹਾਂ ਦਾ ਜਵਾਬ ਤਾਂ ਚਲੋ ਆਉਣ ਵਾਲੇ ਸਮੇਂ ਦੇ ਵਿੱਚ ਹੀ ਮਿਲੂਗਾ। ਪਰ ਬਹੁਤ ਸਾਰੇ ਜਿਹੜੇ ਇਸ ਬਿੱਲ ਦੇ ਉਲਟ ਆ ਉਹ ਇਸ ਪਾਸੇ ਵੱਲ ਨੂੰ ਇਸ਼ਾਰਾ ਕਰ ਰਹੇ ਆ ਵੀ ਪੁਲਿਸ ਵਾਲੇ ਇਦਾਂ ਤੰਗ ਪਰੇਸ਼ਾਨ ਕਰ ਸਕਦੇ ਆ ਜਾਂ ਲੋਕ ਇਸ ਦੇ ਵਿੱਚ ਤੰਗ ਪਰੇਸ਼ਾਨ ਹੋਣਗੇ। ਸੋ ਕੱਲ ਉਹਨਾਂ ਨੇ ਗਵਰਨਰ ਜਿਹੜੇ ਐਬਟ ਆ ਉਹਨਾਂ ਨੇ ਕਾਨੂੰਨ ਤਾਂ ਸਾਈਨ ਕਰ ਦਿੱਤਾ, ਸਾਈਨ ਕਰਕੇ ਕਾਨੂੰਨ ਦਾ ਰੂਪ ਦੇ ਦਿੱਤਾ ਹੈ ਉਹਨਾਂ ਨੂੰ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ। ਪਰ ਜਿੱਦਾਂ ਆਪਾਂ ਪਿਛਲੀ ਇਲੈਕਸ਼ਨ ਦੇ ਬਿਲਕੁਲ ਲਾਸਟ ਈਅਰ ਦੇ ਵਿੱਚ ਦੇਖਿਆ ਸੀ, ਇਮੀਗ੍ਰੇਸ਼ਨ ਹੌਟ ਮੁੱਦਾ ਬਣ ਗਿਆ ਸੀ। ਹੁਣ ਇੱਥੇ ਵੀ ਜਿਹੜਾ ਪੂਰੀ ਤਰ੍ਹਾਂ ਹੌਟ ਮੁੱਦਾ ਬਣ ਜਾਊਗਾ। ਸਾਰੇ ਫੌਜੀਆਂ ਨੂੰ ਬੁਲਾ ਕੇ ਬਾਰਡਰ ਦੇ ਉੱਤੇ ਲਾ ਦੇਣਾ, ਉਹਦੇ ਨਾਲੋਂ ਤਾਂ ਰਿਜ਼ਰਵ ਜਿਹੜੇ ਹੈਗੇ ਆ ਉਹਨਾਂ ਨੂੰ ਇੱਥੇ ਲਾ ਲਓ। ਬਾਕੀ ਥਾਵਾਂ ਦੇ ਉੱਤੇ ਅਮਰੀਕਾ ਦੀ ਸਾਖ ਤੰਗ ਤੇ ਜਿਹੜੀ ਉਹ ਡਿੱਗ ਜਾਵੇ, ਉਹਦਾ ਜਿਹੜਾ ਰੌਲਾ ਰੱਪਾ ਉਹ ਨਾ ਪੈ ਜਾਵੇ। ਹੁਣ ਆਪਾਂ ਦੇਖ ਹੀ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਯਮਨ ਦੇ ਵਿੱਚ ਰੌਲਾ ਪੈ ਰਿਹਾ ਆ, ਇਜ਼ਰਾਈਲ ਦੇ ਵਿੱਚ ਆ, ਯੂਕਰੇਨ ਵਾਲੇ ਪਾਸੇ, ਹੋਰ ਕਈ ਥਾਵਾਂ ਦੇ ਉੱਤੇ ਜਿਹੜਾ ਉਹ ਚੱਲ ਰਿਹਾ ਆ। ਉੱਥੇ ਕੀ ਜਿਹੜਾ ਉਹ ਬਣੂਗਾ। ਸੋ ਬਹੁਤ ਸਾਰੀਆਂ ਨਵੀਆਂ ਪਾਲਿਸੀਜ਼ ਸੁਣਨ ਨੂੰ, ਤੱਤੇ ਤੱਤੇ ਬਿਆਨ ਦੋਨੋਂ ਤਰਫੋਂ ਆਪਾਂ ਨੂੰ ਸੁਣਨ ਨੂੰ ਜਿਹੜੇ ਹੁਣ ਮਿਲਣੇ ਆ। ਸੋ ਪੂਰੀ ਤਰ੍ਹਾਂ ਸਿਆਸਤ ਦਾ, ਇਲੈਕਸ਼ਨ ਦਾ ਜਿਹੜਾ ਪੇੜ ਆ ਉਹ ਵੱਜ ਚੁੱਕਾ ਆ, ਭਖ ਗਿਆ ਆ। ਹੁਣ ਆਪਾਂ ਨੂੰ ਇੱਦਾਂ ਦੇ ਜਿਹੜੇ ਬਿਆਨ ਆ, ਗੱਲਾਂ ਬਾਤਾਂ ਆ, ਦੋਨਾਂ ਹੀ ਪਾਰਟੀਆਂ ਵੱਲੋਂ ਜਿਹੜੀਆਂ ਉਹ ਜ਼ਿਆਦੀਆਂ ਸੁਣਨ ਨੂੰ ਮਿਲਣਗੀਆਂ।